ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਯੂਕੇ ਦੇ ਤੇ ਉਸ ਦਾ ਜਿਹੜਾ ਫਾਈਨੈਂਸ ਮਿਨਿਸਟਰ ਆ ਰਿਸ਼ੀ ਸੁਨਾਕ, ਉਸ ਨੂੰ ਕਹਿੰਦੇ ਆ ਵੀ ਪੁਲਿਸ ਦੇ ਦੁਆਰਾ ਹੁਣ ਫਾਈਨ ਕੀਤਾ ਜਾਊਗਾ। ਪਾਰਟੀਗੇਟ ਹੋਇਆ ਸੀਗਾ ਜਦ ਲੋਕਾਂ ਨੂੰ ਇਹਨਾਂ ਨੇ ਘਰਾਂ ਦੇ ਵਿੱਚ ਲੋਕਡਾਊਨ ਕਰਕੇ ਤਾੜਿਆ, ਤੁਸੀਂ ਇੱਕ ਦੂਜੇ ਦੇ ਨਾਲ ਮਿਲ ਵੀ ਨਹੀਂ ਸਕਦੇ। ਇਹਨਾਂ ਨੇ ਵਾਈਨ ਬੀਅਰ ਪਾਰਟੀਜ਼ ਜਿਹੜੀਆਂ ਉਹ ਕੀਤੀਆਂ, ਤਸਵੀਰਾਂ ਸਾਹਮਣੇ ਆਈਆਂ। ਕਾਫੀ ਸ਼ਰਮਨਾਕ ਸਥਿਤੀ ਜਿਹੜੀ ਆ ਇਸ ਪ੍ਰਸ਼ਾਸਨ ਦੀ ਉਸ ਟਾਈਮ ਦੇ ਉੱਤੇ ਰਹੀ। ਲੰਡਨ ਦੀ ਮੈਟਰੋਪੋਲੀਟਨ ਪੁਲਿਸ ਉਸਨੇ ਅੱਜ ਦੱਸਿਆ ਵੀ ਉਹਨਾਂ ਨੇ ਘੱਟੋ ਘੱਟ 50 ਵੱਖ-ਵੱਖ ਫਾਈਨ ਜਿਹੜੇ ਉਹ ਇਸ਼ੂ ਕੀਤੇ ਨੇ। ਆਪਰੇਸ਼ਨ ਹਿਲਮੈਨ ਇਨਵੈਸਟੀਗੇਸ਼ਨ ਦੇ ਤਹਿਤ ਜਿਹੜੀਆਂ ਗਵਰਨਮੈਂਟ ਪ੍ਰੈਮਿਸਿਸ ਦੇ ਉੱਤੇ, ਸਰਕਾਰੀ ਥਾਵਾਂ ਦੇ ਉੱਤੇ, ਜਿਨ੍ਹਾਂ 'ਚ ਡਾਊਨਿੰਗ ਸਟਰੀਟ, ਵਾਈਟ ਹਾਲ, ਹੋਰ ਇਲਾਕੇ ਆਉਂਦੇ ਆ, ਵੀ ਉੱਥੇ ਜਿਹੜੀਆਂ ਗੈਦਰਿੰਗਸ ਕੀਤੀਆਂ ਸੀ, ਜਦ ਬਾਕੀ ਲੋਕਾਂ ਨੂੰ ਜਿਹੜਾ ਬਹੁਤ ਸਖਤੀ ਦੇ ਨਾਲ ਘਰਾਂ ਦੇ ਵਿੱਚ ਤਾੜ ਕੇ ਰੱਖਿਆ ਹੋਇਆ ਸੀਗਾ। ਸੋ ਜੌਨਸਨ ਤੇ ਸੁਨਾਕ ਹੁਣਾਂ ਨੇ ਜਿਹੜੇ COVID-19 ਦੇ ਜਿਹੜੇ ਲਾਜ਼ ਆ, ਉਹਨਾਂ ਨੂੰ, ਉਹਨਾਂ ਦੀਆਂ ਧੱਜੀਆਂ ਜਿਹੜੀਆਂ ਆ ਉਹ ਉਡਾਈਆਂ ਸੀਗੀਆਂ। ਪ੍ਰਾਈਮ ਮਿਨਿਸਟਰ ਜੌਨਸਨ ਨੇ ਉੱਦਾਂ ਕਈ ਪਾਰਟੀਜ਼ ਦੇ ਬਾਰੇ ਜਿਹੜਾ ਉਹ ਨਾ ਕੀਤੀ ਸੀਗੀ, ਮੰਨੇ ਨਹੀਂ ਸੀਗੇ ਵੀ ਇੱਦਾਂ ਜਿਹੜਾ ਉਹ ਹੋਇਆ ਆ। ਕਹਿੰਦੇ ਵੀ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਆ ਵੀ ਯੂਕੇ ਦੇ ਸਿਟਿੰਗ ਪ੍ਰਾਈਮ ਮਿਨਿਸਟਰ ਨੂੰ ਲਾ ਬ੍ਰੇਕ ਕਰਨ ਦੇ ਲਈ ਫਾਈਨ ਜਿਹੜਾ ਉਹ ਕੀਤਾ ਜਾ ਰਿਹਾ ਹੋਵੇ। ਸੋ ਇਹ ਇਕੱਲੀ ਇੱਕ ਈਵੈਂਟ ਨਹੀਂ ਹੋਈ, 12 ਈਵੈਂਟਸ ਹੋਈਆਂ, ਜਿਹਦੇ ਵਿੱਚ 2 ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਖੁਦ ਅਟੈਂਡ ਕੀਤੀਆਂ। ਜਦੋਂ ਕਿ ਇੱਕ ਟਾਈਮ ਦੇ ਉੱਤੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੂੰ ਕਰੋਨਾ ਵਾਇਰਸ ਹੋਇਆ ਸੀ ਤੇ ਉਹ ਮਸੀ ਬਚੇ ਸੀ, ਬਹੁਤ ਜ਼ਿਆਦਾ ਖਤਰਨਾਕ ਪੋਜੀਸ਼ਨ ਤੇ ਸੀ। ਇਹ ਸਾਰਾ ਕੁਝ ਮਈ 2020 ਤੋਂ ਲੈ ਕੇ ਅਪ੍ਰੈਲ 2021 ਤੱਕ ਵਾਪਰਿਆ। ਜਿਹੜੀ ਇਨਵੈਸਟੀਗੇਸ਼ਨ ਟੀਮ ਸੀ ਉਹਨਾਂ ਨੇ 300 ਪਿਕਚਰਸ ਤੇ 500 ਪੇਜਾਂ ਦੀ ਇਨਫੋਰਮੇਸ਼ਨ ਇਕੱਠੀ ਕੀਤੀ ਉਹਨਾਂ ਨੂੰ ਚਾਰਜ ਕਰਨ ਦੇ ਲਈ। ਸੋ ਇਸ ਸਾਰੇ ਦੇ ਸੰਬੰਧ ਦੇ ਵਿੱਚ ਆਪੋਜੀਸ਼ਨ ਲੇਬਰ ਪਾਰਟੀ ਦੇ ਲੀਡਰ ਕੀਅਰ ਸਟਾਰਮਰ, ਉਹਨਾਂ ਨੇ ਕਿਹਾ ਵੀ ਜੌਨਸਨ ਨੂੰ ਤੇ ਸਨਕ ਨੂੰ ਰਿਜ਼ਾਈਨ ਦੇਣਾ ਚਾਹੀਦਾ ਹੈਗਾ, ਕਿਉਂਕਿ ਐਜ਼ ਏ ਲੀਡਰ ਇਹਨਾਂ ਨੇ ਰੂਲ ਤੋੜੇ ਹੈਗੇ ਆ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਵੀ ਜੌਨਸਨ ਨੂੰ ਕੁਇਟ ਕਰਨ ਦੇ ਲਈ ਕਿਹਾ ਆ। ਉਹਨਾਂ ਨੇ ਕਿਹਾ ਵੀ ਜੇ ਪ੍ਰਾਈਮ ਮਿਨਿਸਟਰੀ ਜਾਂ ਗਵਰਨਮੈਂਟ ਲਾ ਬ੍ਰੇਕ ਕਰ ਰਹੀ ਆ, ਉਹ ਉਸ ਟਾਈਮ ਦੇ ਉੱਤੇ ਜਦੋਂ ਪਰਿਵਾਰਾਂ ਨੇ ਬਹੁਤ ਵੱਡੀ ਸੈਕਰੀਫਾਈਸ ਦਿੱਤੀ ਆ ਲਾ ਨੂੰ ਅਵੇ ਕਰਨ ਦੇ ਲਈ, ਲਾ ਨੂੰ ਫੋਲੋ ਕਰਨ ਦੇ ਲਈ। ਕਹਿੰਦੇ ਵੀ ਬਹੁਤ ਸਾਰੇ ਪਰਿਵਾਰ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਗੁੱਡ ਬਾਏ ਵੀ ਨਹੀਂ ਕਹਿ ਸਕੇ ਜਦੋਂ ਉਹਨਾਂ ਦੀ ਮੌਤ ਹੋ ਗਈ, ਕਿਉਂਕਿ ਇੰਨੀਆਂ ਜ਼ਿਆਦਾ ਰਿਸਟ੍ਰਿਕਸ਼ਨਸ ਲਾਈਆਂ ਸੀ ਵੀ 5 ਬੰਦੇ ਹੀ ਫਿਊਨਰਲ ਦੇ ਉੱਤੇ ਜਾ ਸਕਦੇ ਹੈਗੇ ਆ। ਸੋ ਆਪੋਜੀਸ਼ਨ ਨੂੰ ਵੀ ਹੁਣ ਸੋਹਣਾ ਪੁਆਇੰਟ ਇਸ ਮਾਮਲੇ 'ਚ ਮਿਲਿਆ ਹੈਗਾ ਜੀ। ਉਹ ਕਹਿੰਦੇ ਵੀ ਜਿਹੜਾ ਪ੍ਰਾਈਮ ਮਿਨਿਸਟਰ ਤੇ ਜਿਹੜਾ ਉਹਦਾ ਮੰਤਰੀ ਹੈਗਾ ਸੁਨਾਕ, ਜੇ ਉਹ ਆਪਣੇ ਕਾਨੂੰਨਾਂ ਬਣਾਏ ਹੋਏ ਕਾਨੂੰਨਾਂ ਦੀ ਪਾਲਣਾ ਨਹੀਂ ਕਰਦਾ, ਉਹਨਾਂ ਨੂੰ ਉਸ ਅਹੁਦੇ ਦੇ ਉੱਤੇ ਰਹਿਣ ਦਾ ਕੋਈ ਹੱਕ ਨਹੀਂ ਹੈਗਾ। ਕਹਿੰਦੇ ਵੀ 300 ਫੋਟੋਆਂ ਜਿਹੜੇ ਡਿਪਾਰਟਮੈਂਟ ਨੂੰ ਦਿੱਤੀਆਂ ਗਈਆਂ ਸੀਗੀਆਂ ਤੇ 500 ਪੇਜਾਂ ਦੀ ਇਨਫੋਰਮੇਸ਼ਨ ਸੀਗੀ ਇਨਵੈਸਟੀਗੇਸ਼ਨ ਦੇ ਵਿੱਚ, ਜਿਹੜੀ ਇਹਨਾਂ ਨੇ ਜਾਂਚ ਕੀਤੀ ਆ ਵੀ ਇਹ ਕੀ ਗੁੱਲ ਖਿਲਾਉਂਦੇ ਰਹੇ ਆ। 12 ਜਿਹੜੀਆਂ ਦਰਜਨ ਪਾਰਟੀਆਂ ਇਹਨਾਂ ਨੇ ਜਿਹੜੀਆਂ ਉਹ ਕੀਤੀਆਂ ਸੀਗੀਆਂ, ਪਰ ਇਹਨਾਂ ਨੂੰ ਵੀ ਸ਼ਰਮ ਕਿੱਥੇ ਆਉਂਦੀ ਆ, ਨਜ਼ਾਰੇ ਦੇ ਨਾਲ ਲੱਗੇ ਨੇ ਪ੍ਰਾਈਮ ਮਿਨਿਸਟਰ ਜਿਹੜੇ ਉਹ ਇਸ ਟਾਈਮ ਹੈਗੇ ਨੇ। ਅੱਗੇ ਪਤਾ ਨਹੀਂ ਇਹਨਾਂ ਦਾ ਸਿਆਸੀ ਭਵਿੱਖ ਕਿੱਦਾਂ ਦਾ ਹੋਊਗਾ। ਅੰਦਰ ਇਹਨਾਂ ਦੀ ਆਪਣੀ ਪਾਰਟੀ 'ਚ ਵੀ ਰੌਲਾ ਰੱਪਾ ਪਿਆ, ਪਰ ਇਵੈਂਚੁਅਲੀ ਇਹ ਅਜੇ ਮੌਜੂਦ ਨੇ ਤੇ ਲੀਡਰ ਦੇ ਤੌਰ ਦੇ ਉੱਤੇ ਉਹ ਬਣੇ ਹੈਗੇ ਨੇ। ਭਵਿੱਖ ਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵਕਤ ਹੋ ਗਿਆ, ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਇਦਾਂ ਹੀ ਚੱਲਦਾ ਰਹੇਗਾ ਜੀ।